ਬਿਸਮਿਲ੍ਲਾਹ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਹਯਾਤੀ 'ਚ ਬਹੁਤ ਸਾਰੇ ਅਜਿਹੇ ਲੋਕ ਮਿਲਦੇ ਨੇ ਜਿਹੜੇ ਤੁਹਾਡੀ ਜ਼ਿੰਦਗੀ ਦਾ ਹਵਾਲਾ ਬਣ ਜਾਂਦੇ ਨੇ। ਮੁਹੱਬਤ ਦਾ ਰੂਪ ਬਣ ਕੇ ਇਹ ਲੋਕ ਵਜੂਦ ਦਾ ਹਿੱਸਾ ਬਣ ਜਾਂਦੇ ਨੇ। ਇਹ ਕੋਲ ਹੋਣ ਜਾਂ ਨਾ ਹੋਣ, ਤੁਹਾਨੂੰ ਇੰਝ ਲੱਗਦਾ ਹੈ ਜਿਵੇਂ ਇਹਨਾਂ ਤੋਂ ਬਗੈਰ ਤੁਹਾਡੀ ਜ਼ਿੰਦਗੀ ਨਾਮੁਕੰਮਲ ਹੈ। ਇਹ ਜ਼ਰੂਰੀ ਨਹੀਂ ਕਿ ਅਜਿਹੇ ਲੋਕਾਂ ਨਾਲ ਮੁਸਲਸਲ ਮੁਲਾਕਾਤਾਂ ਰਹਿਣ, ਉਹਨਾਂ ਨਾਲ ਬਹੁਤਾ ਵੇਲਾ ਗੁਜ਼ਰੇ, ਜਾਂ ਫਿਰ ਉਹ ਕਿਸੇ ਅਜਿਹੇ ਰਿਸ਼ਤੇ ਦੀ ਡੋਰੀ ਨਾਲ ਬੱਝੇ ਹੋਣ ਜਿਹੜੀ ਕਦੀ ਨਹੀਂ ਟੁੱਟਦੀ। ਇਹ ਅਜੀਬ ਲੋਕ ਰੱਬ ਦੀ ਦੇਣ ਨੇ, ਅਜਿਹੀ ਦੇਣ ਜਿਹੜੀ ਇੱਕ ਅਜਿਹਾ ਅਹਿਸਾਸ ਦੀ ਖੁਸ਼ਬੂ ਵਾਂਗਰ ਤੁਹਾਡੇ ਨਾਲ ਮਹਿਕਦੀ ਹੈ। ਇਹ ਦੁਨੀਆ ਜਿਹੋ ਜਿਹੀ ਹੈ, ਇੱਥੇ ਚੰਗੇ ਘੱਟ ਅਤੇ ਮੰਗਦੇ ਬਹੁਤੇ। ਇਹਦੇ ਬਾਵਜੂਦ ਰੱਬ ਤਾਲਾ ਨੇ ਚੰਗੇ ਬੰਦਿਆਂ ਦੀ ਘੱਟ ਗਿਣਤੀ ਹੋਣ ਦੇ ਬਾਵਜੂਦ ਅਜਿਹਾ ਭਾਰ ਰੱਖਿਆ ਹੈ ਕਿ ਉਹ ਹਮੇਸ਼ਾ ਮੰਦੇ ਲੋਕਾਂ ਤੋਂ ਵੱਧ ਤੁਲਦੇ ਨੇ। ਇਹਨਾਂ ਵਿੱਚੋਂ ਇੱਕ ਮੇਰਾ ਮਿੱਤਰ ਪਿਆਰਾ ਵਜ਼ੀਰਾਬਾਦ ਦੀ ਪਹਿਚਾਣ ਤਾਹਿਰ ਵਜ਼ੀਰਾਬਾਦੀ ਵੀ ਸੀ। ਮੇਰਾ ਹੌਸਲਾ ਨਹੀਂ ਪੈਂਦਾ ਕਿ ਮੈਂ ਉਹਨੂੰ ਮਰਹੂਮ ਆਖਾਂ। ਸੱਚੀ ਪੁੱਛੋ ਤਾਂ ਮੈਨੂੰ ਕਦੇ ਵੀ ਮਹਿਸੂਸ ਨਹੀਂ ਹੋਇਆ ਕਿ ਤਾਹਿਰ ਵਜ਼ੀਰਾਬਾਦੀ ਸਾਡੇ ਨਾਲ ਨਹੀਂ। ਉਹ ਰੱਬ ਦੇ ਚੰਗੇ ਬੰਦਿਆਂ ਵਾਂਗਰ ਆਪਣੀ ਚੰਗਿਆਈ ਦਾ ਅਹਿਸਾਸ ਬਣ ਕੇ ਇਹ ਖੁਸ਼ਬੂ ਦੀ ਤਰ੍ਹਾਂ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ। ਜਿਵੇਂ ਆਖਦੇ ਨਾ ਕਿ ਦੁਆ ਕਦੀ ਰਾਏਗਾ ਨਹੀਂ ਜਾਂਦੀ, ਇਹ ਹਮੇਸ਼ਾ ਨੇਕੀ ਬਣ ਕੇ ਤੁਹਾਨੂੰ ਮੁਸੀਬਤਾਂ ਤੋਂ ਮਹਿਫੂਜ਼ ਰੱਖਦੀ ਹੈ। ਤਾਹਿਰ ਵਜ਼ੀਰਾਬਾਦੀ ਵੀ ਇੱਕ ਅਜਿਹੀ ਦੁਆ ਵਰਗਾ ਇਨਸਾਨ ਸੀ ਜਿਹਨੇ ਹਮੇਸ਼ਾ ਆਪਣੇ ਚਾਹੀਵਾਨਾਂ ਨੂੰ ਇਸਾਰ ਵਿੱਚ ਰੱਖਿਆ। ਸੱਜਣਾ ਮਿੱਤਰਾਂ ਦੇ ਦੁੱਖਾਂ ਦਰਦਾਂ ਦਾ ਸਾਥੀ ਅਤੇ ਆਪਣੀਆਂ ਖੁਸ਼ੀਆਂ ਵਿੱਚ ਦੂਜਿਆਂ ਨੂੰ ਸ਼ਰੀਕ ਰੱਖਣ ਵਾਲਾ ਇਹ ਅਜ਼ੀਮ ਇਨਸਾਨ ਮੇਰੇ ਇਲਾਕੇ ਵਜ਼ੀਰਾਬਾਦ ਦੀ ਪਹਿਚਾਣ ਬਣਿਆ। ਘੱਟ ਲੋਕ ਜਾਣਦੇ ਨੇ ਕਿ ਤਾਹਿਰ ਦਾ ਜਨਮ ਵਜ਼ੀਰਾਬਾਦ ਦੀ ਧਰਤੀ ਉੱਤੇ ਨਹੀਂ ਹੋਇਆ। 1958 ਜਾਂ ਬਾਜ਼ ਹਵਾਲਿਆਂ ਮੁਤਾਬਕ 1960 ਵਿੱਚ ਤਾਹਿਰ ਤਹਿਸੀਲ ਜ਼ਫਰਵਾਲ, ਜ਼ਿਲ੍ਹਾ ਨਾਰੋਵਾਲ ਦੇ ਪਿੰਡ ਗਬਰੂਲਾ ਵਿੱਚ ਜੰਮਿਆ। ਤਾਹਿਰ ਦੇ ਵਾਲਦ ਚੌਧਰੀ ਬਰਕਤ ਅਲੀ ਇੰਤਹਾਈ ਨਫੀਸ ਇਨਸਾਨ ਸਨ, ਸ਼ਰਾਫਤ ਦਾ ਨਮੂਨਾ ਅਤੇ ਦੂਜਿਆਂ ਦੇ ਨਾਲ ਮੁਹੱਬਤ ਕਰਨ ਵਾਲੀ ਸ਼ਖਸੀਅਤ। ਤਾਹਿਰ 1970 ਵਿੱਚ ਵਜ਼ੀਰਾਬਾਦ ਸ਼ਿਫਟ ਹੋਇਆ। 1977 ਵਿੱਚ ਇੱਥੋਂ ਮੈਟ੍ਰਿਕ ਦਾ ਇਮਤਿਹਾਨ ਪਾਸ ਕੀਤਾ ਅਤੇ 1979 ਵਿੱਚ ਮੌਲਾਨਾ ਜ਼ਫਰ ਅਲੀ ਡਿਗਰੀ ਕਾਲਜ ਵਜ਼ੀਰਾਬਾਦ ਤੋਂ FA ਦਾ ਇਮਤਿਹਾਨ ਪਾਸ ਕੀਤਾ। ਇਹ ਉਹ ਵੇਲਾ ਸੀ ਜਦੋਂ ਸਹਾਫਤ ਦੀ ਕਦਰ ਕੀਤੀ ਜਾਂਦੀ ਸੀ। ਤਾਹਿਰ ਚੂੰਕਿ ਲਿਖਣ ਪੜ੍ਹਨ ਵਾਲਾ ਬੰਦਾ ਸੀ, ਸੋ ਇਹਨੇ ਆਪਣੇ ਰਿਜ਼ਕ ਰੋਟੀ ਦਾ ਅਸਬਾਬ ਸਹਾਫਤ ਰਾਹੀਂ ਕਰਨ ਦਾ ਸੋਚਿਆ। ਦਰਵੇਸ਼ ਆਦਮੀ ਸੀ, ਸੋ ਉਹਨੂੰ ਛੇਤੀ ਅੰਦਾਜ਼ਾ ਹੋ ਗਿਆ ਕਿ ਸਹਾਫਤ ਦਾ ਸ਼ੋਭਾ ਘਰ ਦਾ ਚੁੱਲ੍ਹਾ ਆਸਾਨੀ ਨਾਲ ਗਰਮ ਨਹੀਂ ਰੱਖ ਸਕਦਾ, ਅਤੇ ਫਿਰ ਉਹਨੇ ਘੜੀ ਸਾਜੀ ਦਾ ਹੁਨਰ ਸਿੱਖ ਲਿਆ। ਵਜ਼ੀਰਾਬਾਦ ਦੀ ਤਾਰੀਖ ਵਿੱਚ ਆਪਣੇ ਫਨ ਦਾ ਲੋਹਾ ਮਰਵਾਇਆ। ਘੜੀ ਸਾਜੀ ਦੀ ਦੁਕਾਨ ਚੱਲਦੀ ਰਹੀ, ਨਾਲ ਕਾਲਮ ਵਗੈਰਾ ਦਾ ਸਿਲਸਿਲਾ ਜਾਰੀ ਰਿਹਾ, ਅਤੇ ਇਹਨਾਂ ਦੋਵਾਂ ਤੋਂ ਵੱਧ ਸ਼ਾਇਰੀ ਅਤੇ ਅਦਬੀ ਖੇਤਰ ਦਾ ਸਫ਼ਰ ਵੀ ਸ਼ੁਰੂ ਹੋ ਗਿਆ। ਆਮ ਤੌਰ 'ਤੇ ਵੇਖਿਆ ਜਾਂਦਾ ਹੈ ਕਿ ਲੋਕ ਜਿਸ ਧਰਤੀ ਤੋਂ ਜਨਮ ਲੈਂਦੇ ਨੇ, ਆਪਣੇ ਨਾਂ ਦਾ ਲਾਹਕਾ ਉਸੇ ਮਿੱਟੀ ਨਾਲ ਜੋੜਦੇ ਨੇ। ਤਾਹਿਰ ਨੇ ਵਜ਼ੀਰਾਬਾਦ ਨਾਲ ਇਸ਼ਕ ਕੀਤਾ, ਇਸ ਮਿੱਟੀ ਨੂੰ ਆਪਣੀ ਮੁਹੱਬਤ ਦੇ ਇਜ਼ਹਾਰ ਦਾ ਜ਼ਰੀਆ ਬਣਾਇਆ। ਇਸ ਮਿੱਟੀ ਨਾਲ ਆਪਣੀ ਜੁੜਤ ਨੂੰ ਇਸ ਕਦਰ ਗਹਿਰਾ ਰੱਖਿਆ ਕਿ ਆਪਣੇ ਨਾਂ ਦਾ ਹਿੱਸਾ ਬਣਾ ਲਿਆ। ਤਾਹਿਰ ਵਜ਼ੀਰਾਬਾਦੀ ਨਾਂ ਤੋਂ ਅਜਿਹੇ ਸ਼ਾਇਰ ਦਾ ਜ਼ਹੂਰ ਹੋਇਆ ਜਿਹਨੇ ਇਸ ਧਰਤੀ ਦੀ ਪੰਜਾਬੀ ਸ਼ਾਇਰੀ ਨੂੰ ਨਵਾਂ ਰੂਪ ਦਿੱਤਾ। ਤਾਹਿਰ ਦੇ ਮੌਜ਼ੂਆਤ ਨਵੇਕਲੇ ਅਤੇ ਆਪਣੀ ਧਰਤੀ ਨਾਲ ਜੁੜੇ ਹੁੰਦੇ ਸਨ। ਲਸਾਨੀ ਹਵਾਲਾ ਵੇਖੀਏ ਅਤੇ ਉਹਨੂੰ ਅਸੀਂ ਉਸਤਾਦ ਦਾ ਦਰਜਾ ਦੇ ਸਕਦੇ ਹਾਂ। ਸ਼ਾਇਰੀ ਦੇ ਬੁਨਿਆਦੀ ਰਮੂਜ਼ ਤੋਂ ਵਾਕਫ, ਬਲਕਿ ਇਹਨਾਂ ਬਾਰੀਕੀਆਂ ਉੱਤੇ ਅਬੂਰ ਤਾਹਿਰ ਨੂੰ ਆਪਣੇ ਹਮ ਅਸਰ ਸ਼ੋਰਾ ਵਿੱਚ ਨੁਮਾਇਆ ਕਰਦਾ ਸੀ। ਮੈਂ ਅਕਸਰ ਆਖਦਾ ਹਾਂ ਕਿ ਪੰਜਾਬੀ ਸ਼ਾਇਰੀ ਵਿੱਚ ਨਵੇਂ ਮੌਜ਼ੂਆਤ ਦਾ ਕਾਲ ਰਿਹਾ ਹੈ। ਬਹੁਤ ਘੱਟ ਲੋਕ ਨੇ ਜਿਨ੍ਹਾਂ ਪੰਜਾਬੀ ਦੀ ਕਲਾਸਿਕੀ ਸ਼ਾਇਰੀ ਦੇ ਦਾਇਰੇ 'ਚੋਂ ਨਿਕਲ ਕੇ ਸ਼ੇਰ ਆਖਿਆ ਹੋਵੇ। ਇਹ ਜਿਹੜੇ ਚੰਦ ਲੋਕ ਪੰਜਾਬੀ ਸ਼ੇਅਰੀ ਖੇਤਰ ਵਿੱਚ ਗਨੀਮਤ ਨੇ, ਉਹਨਾਂ ਵਿੱਚੋਂ ਤਾਹਿਰ ਵਜ਼ੀਰਾਬਾਦ ਦਾ ਨਾਂ ਬੜਾ ਉੱਚਾ ਅਤੇ ਨੁਮਾਇਆ ਹੈ। ਤਾਹਿਰ ਨੇ ਛੋਟੀ ਬਹਿਰ ਵਿੱਚ ਅਜਿਹੇ ਵਸੀਹ ਅਤੇ ਅਜ਼ੀਮ ਖਿਆਲਾਤ ਨੂੰ ਪਾਬੰਦ ਕੀਤਾ ਕਿ ਪੜ੍ਹਨ ਵਾਲਾ ਹੈਰਤ ਦੇ ਸਮੁੰਦਰ ਵਿੱਚ ਉੱਤੇ ਖਾਣ ਲੱਗ ਪੈਂਦਾ ਹੈ। ਖਾਸ ਕਰ ਧਰਤੀ ਦੇ ਲੋਕਾਂ ਨਾਲ ਜੁੜੇ ਮਸਾਇਲ ਨੂੰ ਇਜ਼ਹਾਰ ਦਾ ਰੂਪ ਦੇਣਾ ਤਾਹਿਰ ਦੀ ਵੱਡੀ ਖਸੂਸੀਅਤ ਸੀ। ਉਹਨੇ ਜੋ ਵੀ ਲਿਖਿਆ ਉਹ ਇਨਫਰਾਦੀ ਦੀ ਬਜਾਏ ਇਜਤਮਾਈ ਸ਼ਊਰ ਨਾਲ ਜੁੜਿਆ ਹੋਇਆ ਸੀ। ਉਹਦੀ ਸ਼ਾਇਰੀ ਵਿੱਚ ਉਹਦੇ ਜ਼ਾਤੀ ਮਸਾਇਲ ਦੀ ਬਜਾਏ ਸਾਨੂੰ ਪੂਰੇ ਦਾ ਪੂਰਾ ਸਮਾਜ ਧੜਕਦਾ ਮਹਿਸੂਸ ਹੁੰਦਾ ਹੈ। ਇੰਝ ਹੀ ਇਸ ਧਰਤੀ ਦਾ ਆਲ ਦੁਆਲਾ ਤਾਹਿਰ ਵਜ਼ੀਰਾਬਾਦ ਦੇ ਸ਼ੇਅਰੀ ਰੂਪ ਵਿੱਚ ਇੰਤਹਾਈ ਨੁਮਾਇਆ ਹੋ ਕੇ ਵਾਰੀ ਜਾਂਦਾ ਹੈ। ਉਹ ਚੂੰਕਿ ਬੁਨਿਆਦੀ ਤੌਰ 'ਤੇ ਸਾਫੀ ਸੀ, ਸੋ ਉਹਦੀ ਸ਼ਾਇਰੀ ਨੇ ਆਪਣੇ ਵੇਲੇ ਦੀ ਅਜਿਹੀ ਤਾਰੀਖ ਮੁਰਤਬ ਕਰਨ ਵਿੱਚ
भरपूर हिस्सा पाया ਜਿਹੜੀ ਸ਼ਾਇਦ ਅਖਬਾਰ ਦੇ ਜ਼ਰੀਏ ਬਿਆਨ ਨਾ ਕੀਤੀ ਜਾ ਸਕਦੀ। ਖਾਸ ਤੌਰ 'ਤੇ ਜ਼ਿਆਲੋ ਦੇ ਦੌਰ ਵਿੱਚ ਲਿਖੀਆਂ ਹੋਈਆਂ ਤੈਰ ਦੀਆਂ ਨਜ਼ਮਾਂ ਸਾਡਾ ਬੜਾ ਹੀ ਗਰਾਂ ਕਦਰ ਅਦਬੀ ਸਰਮਾਇਆ ਹੈ। ਫਿਰ ਮੁਸ਼ਰਫ ਦੇ ਦੌਰ ਵਿੱਚ ਮੇਰੀ ਧਰਤੀ ਦਾ ਇਸ਼ਰਾਦਾ ਅਜਾਇਬ ਰੂਪ ਵਿੱਚ ਸਾਹਮਣੇ ਆਉਂਦਾ ਹੈ, ਜਿਹਨੂੰ ਅਸੀਂ ਇਨਸਾਨੀ ਹੱਕਾਂ ਦਾ ਅਜਾਇਬ ਕੀ ਆਖ ਸਕਦੇ ਹਾਂ, ਜਿਹਦਾ ਕਲਮ ਤੇ ਆਵਾਜ਼ ਕਿਸੇ ਵੀ ਜ਼ੋਰ ਜ਼ਬਰਦਸਤੀ ਨਾਲ ਦਬਾਈ ਨਹੀਂ ਜਾ ਸਕਦੀ। ਸੱਜਣ ਪਿਆਰਿਓ, ਮੈਂ ਨਹੀਂ ਜਾਣਦਾ ਕਿ ਤਾਹਿਰ ਵਜ਼ੀਰਾਬਾਦੀ ਨਾਲ ਮੇਰੀ ਪਹਿਲੀ ਮੁਲਾਕਾਤ ਕਦੋਂ ਹੋਈ ਸੀ, ਅਤੇ ਮੈਂ ਇਹ ਵੀ ਨਹੀਂ ਜਾਣਦਾ ਕਿ ਤਾਹਿਰ ਵਜ਼ੀਰਾਬਾਦੀ ਮੈਨੂੰ ਆਖਰੀ ਵਾਰੀ ਮਿਲ ਕੇ ਟੁਰ ਗਿਆ ਹੈ। ਮੈਨੂੰ ਇਹ ਕਦੀ ਮਹਿਸੂਸ ਹੀ ਨਹੀਂ ਹੋਇਆ ਕਿ ਤਾਹਿਰ ਨੇ ਹੁਣ ਮੁੜ ਕੇ ਨਹੀਂ ਆਉਣਾ। ਮੈਂ ਜਦ ਵੀ ਵਜ਼ੀਰਾਬਾਦ ਦਾ ਰੁੱਖ ਕਰਦਾ ਹਾਂ, ਪਤਾ ਨਹੀਂ ਕਿਉਂ ਮੇਰੀ ਜ਼ੁਬਾਨ ਵਿੱਚੋਂ ਇਹ ਜੁਮਲਾ ਜ਼ਰੂਰ ਨਿਕਲਦਾ ਹੈ ਕਿ ਬਿਲਾਲ, ਪਹਿਲੋਂ ਅਸੀਂ ਤਾਹਿਰ ਵੱਲ ਜਾਵਾਂਗੇ। ਅਜੀਬ ਜੀ ਗੱਲ ਹੈ, ਹਰ ਵਾਰੀ ਬਿਲਾਲ ਨੂੰ ਦੱਸਣਾ ਪੈਂਦਾ ਹੈ ਕਿ ਅੱਬਾ ਜੀ ਤਾਹਿਰ ਸਾਹਿਬ ਸਾਡੀ ਉਡੀਕ ਨਹੀਂ ਕਰ ਰਿਹਾ। ਮੈਨੂੰ ਹਰ ਵਾਰੀ ਇੱਕ ਧਚਕਾ ਲੱਗਦਾ ਹੈ ਅਤੇ ਕੋਈ ਅੰਦਰੋਂ ਆਵਾਜ਼ ਆਖਦੀ ਹੈ ਕਿ ਤਾਹਿਰ ਵਜ਼ੀਰਾਬਾਦੀ ਦੁਨੀਆ ਤੋਂ ਰੁਖਸਤ ਹੋਇਆ ਹੈ, ਤੇਰੇ ਵੱਲੋਂ ਰੁਖਸਤ ਨਹੀਂ ਹੋਇਆ। ਸੱਚੀ ਆਖਾਂ ਅਤੇ ਬਿਲਾਲ ਦੀ ਇਸ ਗੱਲ ਮਗਰੋਂ ਮੇਰਾ ਦਿਲ ਵਜ਼ੀਰਾਬਾਦ ਠਹਿਰਨ ਨੂੰ ਬਿਲਕੁਲ ਨਹੀਂ ਕਰਦਾ। ਹਾਲਾਂਕਿ ਉਹਨਾਂ ਦੇ ਪੁੱਤਰ ਮੁਹੰਮਦ ਅਫਜ਼ਲ ਵਜ਼ੀਰਾਬਾਦੀ ਅਤੇ ਦੂਜੇ ਹੋਰ ਸੱਜਣ ਪਿਆਰੇ ਨਜੀਬੁੱਲਾ ਮਲਕ, ਮਹਿਰ ਖਾਲਿਦ ਮਜੀਦ, ਅਕਰਮ ਪਹਿਲਵਾਨ, ਅਸ਼ਰਫ ਨਿਸਾਰ ਅਤੇ ਨਈਮ ਕੈਸਰ ਨਜ਼ਮੀ ਮੈਨੂੰ ਤਾਹਿਰ ਦਾ ਰੂਪ ਵਾਲੀ ਦਿੰਦੇ ਨੇ। ਖਾਸ ਕਰ ਅਫਜ਼ਲ ਵਿੱਚ ਮੈਨੂੰ ਆਪਣਾ ਯਾਰ ਨਜ਼ਰ ਆਉਂਦਾ ਹੈ। ਉਹ ਇੰਝ ਦੀਆਂ ਗੱਲਾਂ ਕਰਦਾ ਹੈ ਅਤੇ ਉਨੀ ਸਿੱਧੇ ਨਾਲ ਮਿਲਦਾ ਹੈ। ਅਫਜ਼ਲ ਵਿੱਚ ਸਾਡਾ ਯਾਰ ਸਲਾਮਤ ਹੈ, ਸਾਡੀ ਠਾਰ ਸਲਾਮਤ ਹੈ, ਪਰ ਉਸ ਦਿਲ ਨੂੰ ਕਿਵੇਂ ਤਸੱਲੀ ਦੇਈਏ ਜਿਹੜਾ ਯਾਰ ਦੇ ਨਜ਼ਾਰੇ ਬਿਨਾਂ ਕੋਈ ਹੋਰ ਗੱਲ ਮੰਨਦਾ ਹੀ ਨਹੀਂ। ਸੱਜਣ ਪਿਆਰਿਓ, 14 ਫਰਵਰੀ ਜਿੱਥੇ ਹਫੀਜ਼ ਤਾਹਿਬ ਹੋਰਾਂ ਦੀ ਸਾਲਗਿਰਾ ਦਿਨ ਹੈ, ਉੱਥੇ ਹੀ ਤਾਹਿਰ ਵਜ਼ੀਰਾਬਾਦੀ ਬਰਸੀ ਵੀ ਹੈ। ਅੱਜ ਤੋਂ 5 ਵਰ੍ਹੇ ਪਹਿਲਾਂ ਅਸੀਂ ਆਪਣੇ ਇਸ ਯਾਰ ਨੂੰ ਰੱਬ ਦੇ ਹਵਾਲੇ ਕਰਕੇ ਆਏ ਸਾਂ। ਉਸ ਦਿਹਾੜੇ ਵਜ਼ੀਰਾਬਾਦ ਦੀ ਮਿੱਟੀ ਨੇ ਆਪਣੀ ਗੋਦੀ ਉਹ ਲਾਲ ਸੁਆਇਆ ਜਿਹੜਾ ਇਸ ਦੀ ਪਹਿਚਾਣ ਬਣਿਆ, ਜਿਹਨੇ ਇਸ ਧਰਤੀ ਨੂੰ ਆਪਣੇ ਨਾਂ ਦਾ ਹਿੱਸਾ ਬਣਾ ਕੇ ਹਮੇਸ਼ਾ ਹਮੇਸ਼ਾ ਲਈ ਆਪਣੇ ਨਾਂ ਦੀ ਅਜਿਹੀ ਤਖਤੀ ਲਾ ਲਈ ਜਿਹੜੀ ਬੜੇ ਬੜੇ ਉੱਚੇ ਨਾਵਾਂ ਦੇ ਮੁਕੱਦਰ 'ਚ ਨਹੀਂ ਹੋਈ। ਇਸ ਧਰਤੀ ਨੇ ਕਿੰਨੇ ਹੀ ਵੱਡੇ ਲੋਕ ਜੰਮੇ, ਕਿੰਨੇ ਹੀ ਲੋਕਾਂ ਇਸ ਧਰਤੀ 'ਤੇ ਅੱਖ ਖੋਲ੍ਹੀ ਅਤੇ ਦੁਨੀਆ ਵਿੱਚ ਆਪਣੀ ਸ਼ੋਹਰਤ ਦੇ ਝੰਡੇ ਗੱਡੇ, ਪਰ ਕਿਸੇ ਨੂੰ ਇਹ ਮਰਤਬਾ ਅਤੇ ਅਜ਼ਮਤ ਨਹੀਂ ਮਿਲੀ ਕਿ ਉਹ ਵਜ਼ੀਰਾਬਾਦ ਦੇ ਸ਼ਹਿਰ ਨੂੰ ਆਪਣੇ ਨਾਂ ਦਾ ਹਿੱਸਾ ਬਣਾਏ। ਇਹ ਹਵਾਲਾ ਮਿਲਿਆ ਤਾਂ ਸਾਡੇ ਉਸ ਸੱਜਣ ਪਿਆਰੇ ਨੂੰ ਜਿਹਨੇ ਇਸ ਧਰਤੀ ਉੱਤੇ ਜਨਮ ਤਾਂ ਨਹੀਂ ਲਿਆ, ਪਰ ਇਸ ਧਰਤੀ ਉੱਤੇ ਹਮੇਸ਼ਾ ਹਮੇਸ਼ਾ ਲਈ ਸਕੂਨ ਦੀ ਨੀਂਦਰ ਸੌਂ ਗਿਆ। ਤਾਹਿਰ ਵਜ਼ੀਰਾਬਾਦੀ ਅੱਜ ਵੀ ਸਾਡੇ ਨਾਲ ਹੈ। ਉਹਦੀ ਮੁਹੱਬਤ ਅਤੇ ਉਹਦੀ ਯਾਦ ਸਾਡੀ ਹਯਾਤੀ ਦਾ ਉਹ ਸਰਮਾਇਆ ਹੈ ਜਿਹਦਾ ਕੋਈ ਮੁੱਲ ਨਹੀਂ। ਰੱਬ ਸੋਹਣਾ ਸਾਡੇ ਦਿਲ ਦੇ ਜਾਨੀ ਤਾਹਿਰ ਨੂੰ ਕਰਵਰ ਕਰਵਟ ਜੰਨਤ ਨਸੀਬ ਕਰੇ, ਉਹਦੇ ਉੱਤੇ ਆਪਣੀ ਰਹਿਮਤ ਦਾ ਸਾਇਆ ਰੱਖੇ ਅਤੇ ਉਹਦੇ ਘਰ ਵਾਲਿਆਂ ਨੂੰ ਹਰ ਦੁੱਖ ਅਤੇ ਮੁਸੀਬਤ ਤੋਂ ਮਹਿਫੂਜ਼ ਰੱਖੇ। ਤਾਹਿਰ ਦੀਆਂ ਯਾਦਾਂ ਨਾਲ ਇਜਾਜ਼ਤ ਦਿਓ। ਕੱਲ੍ਹ ਫੇਰ ਕਿਸੇ ਨਵੇਂ ਮੌਜੂ ਨਾਲ ਮਿਲਾਂਗੇ। ਇਸ ਦੁਆ ਵਿੱਚ ਮੇਰੇ ਨਾਲ ਸ਼ਾਮਲ ਹੋ ਜਾਓ ਕਿ ਰੱਬ ਸੱਚਾ ਤਾਹਿਰ ਵਜ਼ੀਰਾਬਾਦੀ ਨੂੰ ਜੰਨਤ ਵਿੱਚ ਉੱਚੀ ਥਾਂ ਦੇਵੇ, ਉਹਨੂੰ ਆਪਣੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਆਸ਼ਿਕਾਂ ਦੀ ਸਫ਼ ਵਿੱਚ ਉਹ ਮੁਕਾਮ ਦੇਵੇ ਜੋ ਉਹਦੇ ਦਿਲ ਦੀ ਧੜਕਣ ਦੀ ਆਵਾਜ਼ ਸੀ। ਇਹ ਸੱਚੇ ਆਸ਼ਿਕ ਰਸੂਲ ਅਤੇ ਦੂਜਿਆਂ ਦੇ ਦੁੱਖ ਦਰਦਾਂ ਵਿੱਚ ਸਾਥੀ ਬਣਨ ਵਾਲੇ ਮਹਾਨ ਇਨਸਾਨ ਨੂੰ ਆਖਰਤ ਦੀ ਕਾਮਯਾਬੀ ਅਤਾ ਫਰਮਾਏ। ਅਖੀਰ 'ਤੇ ਇਹੋ ਆਖਾਂਗਾ, ਜਾਓ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਇਜਾਜ਼ਤ ਦਿਓ, ਰੱਬ ਰੱਖਾ।